ਤਖਲੀਕ ਇੱਕ ਇਹੋ ਜਿਹਾ ਵੇਲਾ ਸੀ ਜਦੋਂ ਕਿਸੇ ਸ਼ੈ ਦਾ ਕੋਈ ਵਜੂਦ ਨਹੀਂ ਸੀ ਸਿਵਾਏ ਰੱਬ ਦੀ ਜ਼ਾਤ ਦੇ, ਜਿਹੜੀ ਸਦਾ ਤੋਂ ਮੌਜੂਦ ਹੈ। ਜਗ ਦੀ ਹਰ ਸ਼ੈ ਉਦੋਂ ਬਣੀ ਜਦੋਂ ਰੱਬ ਨੇ ਕਲਾਮ ਕੀਤਾ ਤੇ ਕਲਮੇ ਦੀ ਕੁਦਰਤ ਨਾਲ ਹਰ ਸ਼ੈ ਯਾਨੀ ਅਸਮਾਨ ਤੇ ਧਰਤੀ ਤੇ ਸਮੁੰਦਰ ਤੇ ਉਹਨਾਂ ਵਿੱਚ ਪਾਈ ਜਾਣ ਵਾਲੀ ਹਰ ਸ਼ੈ ਵਜੂਦ ਵਿੱਚ ਆਈ। ਰੱਬ ਨੇ ਧਰਤੀ ਨੂੰ ਫੁੱਲਾਂ ਤੇ ਫਲਾਂ ਨਾਲ ਭਰਿਆ ਤੇ ਅਸਮਾਨ ਨੂੰ ਸੂਰਜ, ਚੰਨ ਤੇ ਤਾਰਿਆਂ ਨਾਲ ਸਜਾਇਆ। ਰੱਬ ਨੇ ਹਵਾ ਦੇ ਪਰਿੰਦੇ, ਸਮੁੰਦਰ ਦੀਆਂ ਮਛਲੀਆਂ ਤੇ ਧਰਤੀ ਦੇ ਸਾਰੇ ਜਾਨਵਰ ਬਣਾਏ ਤੇ ਸਭ ਤੋਂ ਅਖੀਰ ਵਿੱਚ ਇਨਸਾਨ ਨੂੰ ਬਣਾਇਆ। ਰੱਬ ਨੇ ਇਨਸਾਨ ਨੂੰ ਆਪਣੇ ਵਰਗਾ ਬਣਾਇਆ। ਪਹਿਲਾਂ ਤੇ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਦਾ ਜਿਸਮ ਬਣਾਇਆ ਤੇ ਫਿਰ ਉਸ ਜਿਸਮ ਵਿੱਚ ਆਪਣਾ ਸਾਹ ਫੂਕਿਆ ਤੇ ਇਸ ਤਰ੍ਹਾਂ ਧਰਤੀ ਦੀ ਇਹ ਮਿੱਟੀ ਜਿਉਂਦਾ ਜਾਗਦਾ ਬੰਦਾ ਬਣ ਗਈ। ਫਿਰ ਇਨਸਾਨ ਨੂੰ ਰੱਬ ਨੇ ਇੱਕ ਬਾਗ ਵਿੱਚ ਰੱਖਿਆ। ਇਸ ਬਾਗ ਵਿੱਚ ਹਰ ਤਰ੍ਹਾਂ ਦੇ ਬੂਟੇ ਸਨ, ਜਿਹੜੇ ਸੋਹਣੇ ਵੀ ਸਨ ਤੇ ਉਹਨਾਂ ਦਾ ਫਲ ਵੀ ਚੋਖਾ ਸੀ। ਇਸ ਬਾਗ ਦੇ ਵਿਚਕਾਰ ਰੱਬ ਨੇ ਹਯਾਤੀ ਦਾ ਬੂਟਾ ਲਾਇਆ ਤੇ ਨਾਲ ਹੀ ਅਛਾਈ ਤੇ ਬੁਰਾਈ ਦੀ ਪਛਾਣ ਦਾ ਬੂਟਾ ਵੀ ਲਾਇਆ। ਇਸ ਬਾਗ ਦੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਰੱਬ ਆਪ ਇਸ ਬਾਗ ਵਿੱਚ ਆਂਦਾ ਸੀ ਤੇ ਇਸ ਤਰ੍ਹਾਂ ਇਨਸਾਨ ਦੀ ਰੱਬ ਨਾਲ ਮੁਲਾਕਾਤ ਰਹਿੰਦੀ ਸੀ। ਜਦੋਂ ਰੱਬ ਨੇ ਇਨਸਾਨ ਨੂੰ, ਜਿਹਦਾ ਨਾਂ ਆਦਮ ਸੀ, ਬਾਗ ਵਿੱਚ ਰੱਖਿਆ ਤੇ ਉਹਨੂੰ ਕਿਹਾ, ਇਹ ਬਾਗ ਤੇ ਇਹਦਾ ਹਰ ਬੂਟਾ ਤੇਰੇ ਲਈ ਏ, ਜਿਹੜਾ ਦਿਲ ਕਰਦਾ ਹੀ ਫਲ ਖਾ। ਬਸ ਇੱਕ ਬੂਟੇ ਦਾ ਫਲ ਨਾ ਖਾਵੀਂ ਜਿਹੜਾ ਬਾਗ ਦੇ ਵਿਚਕਾਰ ਏ ਤੇ ਜਿਹਦਾ ਨਾਂ ਅਛਾਈ ਤੇ ਬੁਰਾਈ ਦੀ ਪਛਾਣ ਦਾ ਬੂਟਾ ਏ, ਕਿਉਂਕਿ ਜਿਸ ਦਿਹਾੜੇ ਤੂੰ ਇਸ ਫਲ ਵਿੱਚੋਂ ਖਾਧਾ ਤੂੰ ਮਰਿਆ। ਫਿਰ ਰੱਬ ਨੇ ਕਿਹਾ ਕਿ ਇਹ ਤੇ ਚੰਗੀ ਗੱਲ ਨਹੀਂ ਕਿ ਆਦਮ ਇਕੱਲਾ ਹੀ ਰਵੇ, ਇਹਦੇ ਲਈ ਇਹਦੇ ਵਰਗਾ ਇੱਕ ਸਾਥੀ ਹੋਣਾ ਚਾਹੀਦਾ ਹੈ। ਰੱਬ ਨੇ ਆਦਮ ਤੇ ਗੂੜੀ ਨੀਂਦਰ ਕੱਲੀ ਤੇ ਉਹਦੀ ਇੱਕ ਪਸਲੀ ਤੋਂ ਇੱਕ ਔਰਤ ਬਣਾਈ। ਜਦੋਂ ਆਦਮ ਨੀਂਦਰੋਂ ਜਾਗਿਆ ਤੇ ਉਹਨੇ ਉਸ ਔਰਤ ਨੂੰ ਵੇਖਿਆ ਤੇ ਵੇਖ ਕੇ ਕਹਿਣ ਲੱਗਾ, ਇਹ ਤੇ ਮੇਰੇ ਵਰਗੀ ਏ ਤੇ ਮੇਰੀ ਹੱਡੀ ਤੇ ਮੇਰਾ ਮਾਸ ਏ। ਉਸ ਵੇਲੇ ਉਹਨਾਂ ਕੋਲ ਕੱਪੜੇ ਨਹੀਂ ਸਨ, ਪਰ ਫਿਰ ਵੀ ਉਹ ਇੱਕ ਦੂਜੇ ਕੋਲੋਂ ਸ਼ਰਮਾਂਦੇ ਨਹੀਂ ਸਨ। ਫਿਰ ਰੱਬ ਨੇ ਉਹਨਾਂ ਦੋਵਾਂ ਨੂੰ ਬਰਕਤ ਦਿੱਤੀ ਤੇ ਕਿਹਾ, ਵਧੋ ਤੇ ਫੱਲੋ ਤੇ ਹਵਾ ਦੇ ਪਰਿੰਦਿਆਂ ਤੇ ਸਮੁੰਦਰ ਦੀਆਂ ਮਛਲੀਆਂ ਤੇ ਜੰਗਲ ਦੇ ਜਾਨਵਰਾਂ ਤੇ ਰਾਜ ਕਰੋ। ਇਹ ਸਭ ਕੁਝ ਬਣਾਉਣ ਤੋਂ ਬਾਅਦ ਰੱਬ ਨੇ ਆਪਣੀ ਸਾਰੀ ਖਲਕਤ ਨੂੰ ਵੇਖਿਆ ਤੇ ਆਖਿਆ, ਸਭ ਕੁਝ ਬੜਾ ਚੰਗਾ ਤੇ ਬੜਾ ਹੀ ਸੋਹਣਾ ਹੈ। ਰੱਬ ਨੇ ਇਹ ਸਾਰਾ ਕੁਝ 6 ਦਿਨਾਂ ਵਿੱਚ ਬਣਾਇਆ ਤੇ 7ਵੇਂ ਦਿਨ ਸਾਰੇ ਕੰਮਾਂ ਤੋਂ ਫਾਰਿਗ ਹੋਇਆ। ਇਸ ਲਈ ਰੱਬ ਨੇ 7ਵੇਂ ਦਿਨ ਨੂੰ ਆਪਣੇ ਲਈ ਵੱਖ ਕਰ ਲਿਆ।